ਸੱਜਣੋ ਤੇ ਮਿੱਤਰੋ, ਸਿਆਣੇ ਆਖਦੇ ਨੇ ਕਿ ਔਰਤ ਦੀ ਜ਼ੁਬਾਨ ਤੇ ਮਰਦ ਦੀ ਅੱਖ ਮਰਦ ਦੇ ਦਮ ਤੱਕ ਬਾਜ਼ ਨਹੀਂ ਆਉਂਦੀ। ਜ਼ਨਾਨੀ ਚੁਗਲਖੋਰੀ ਤੇ ਬੋਲਣ ਬਿਨਾਂ ਨਹੀਂ ਰਹਿ ਸਕਦੀ, ਤੇ ਮਰਦ ਬੇਸ਼ੱਕ ਆਖਰੀ ਸਮਾਂ ਉੱਤੇ ਹੋਵੇ ਠਰਕ ਤੋਂ ਬਾਜ਼ ਨਹੀਂ ਜੀ ਆਉਂਦਾ। ਤੁਸੀਂ ਆਖੋਗੇ ਕਿ ਭੱਟ ਸਾਹਿਬ ਅੱਜ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਹੋ। ਇਸ ਮੌਜੂ ਉੱਤੇ ਅਸੀਂ ਖੂਬ ਗੱਪਸ਼ਪ ਕਰਦੇ ਹਾਂ। ਸ਼ਾਇਦ ਹੀ ਕੋਈ ਜਿਹੀ ਮਜਲਿਸ ਹੋਵੇ ਜਿੱਥੇ ਜ਼ਨਾਨੀ ਤੇ ਮਰਦ ਬਾਰੇ ਅਜਿਹੇ ਲਤੀਫੇ ਨਾ ਸੁਣਾਏ ਜਾਂਦੇ ਹੋਣ। ਵੱਖੋ ਵੱਖ ਤਬਕਿਆਂ ਨਾਲ ਤਾਲਕ ਰੱਖਣ ਵਾਲੇ ਲੋਕ ਆਪਣੇ ਆਪਣੇ ਮਜ਼ਾਜ ਤੇ ਮਜ਼ਾਹ ਮੁਤਾਬਕ ਗੱਲਬਾਤ ਵੀ ਕਰਦੇ ਨੇ। ਕੋਈ ਅਵਾਰਾ ਮਜ਼ਾਜ ਸ਼ਰਾਬੀ ਹੋਵੇ ਜਾਂ 5 ਵਕਤ ਨਮਾਜ਼ ਨਿਕਲਣ ਵਾਲਾ ਨੇਕ ਪਰਹੇਜ਼ਗਾਰ, ਕਿਸੇ ਨਾ ਕਿਸੇ ਸਤਹ ਉੱਤੇ ਜਾ ਕੇ ਉਹ ਆਪਣੇ ਦਿਲ ਦੀਆਂ ਹਸਰਤਾਂ ਬਾਰੇ ਜ਼ਰੂਰ ਬਕਬਕ ਕਰ ਦਿੰਦਾ ਹੈ। ਬੇਸ਼ੱਕ ਕਿਸੇ ਹੋਰ ਦੀ ਮਿਸਾਲ ਦੇਵੇ ਜਾਂ ਫਿਰ ਆਪਣੀ ਸੋਚ ਨੂੰ ਡਰਦਿਆਂ ਡਰਦਿਆਂ ਬਿਆਨ ਕਰੇ। ਆਸੇ ਮਾਹੌਲ ਵਿੱਚ ਕਈ ਵਾਰੀ ਅਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜਿਹੜੀਆਂ ਮੁੱਤਾਂ ਤੱਕ ਯਾਦ ਰਹਿੰਦੀਆਂ ਨੇ। ਮੈਂ ਚੂੰਕਿ ਪੰਜਾਬੀ ਬੋਲੀ ਦਾ ਤਾਲਬ ਇਲਮ ਰਿਹਾ ਹਾਂ, ਰੱਬ ਸੋਹਣੇ ਨੇ ਮੇਰੇ ਇਸ ਇਸ਼ਕ ਨੂੰ ਰੋਜ਼ਗਾਰ ਦਾ ਜ਼ਰੀਆ ਵੀ ਬਣਾਇਆ। ਸੋ ਮੈਨੂੰ ਪੰਜਾਬੀ ਸ਼ਾਇਰੀ ਦੇ ਨਾਲ ਨਾਲ ਇਸ ਖਿੱਤੇ ਵਿੱਚ ਤਖਲੀਕੀ ਸਫ਼ਰ ਕਰਨ ਵਾਲਿਆਂ ਨਾਲ ਮੁਕਾਲਮਾ ਕਰਨ ਦਾ ਬਾਰ-ਬਾਰ ਇਤਫਾਕ ਹੋਇਆ। ਤੁਸੀਂ ਮੁਜ਼ਾਹੀਆ ਮੁਸ਼ਾਇਰੇ ਵੇਖ ਲਵੋ, ਤਨਜ਼ ਦੀਆਂ ਕਿਤਾਬਾਂ ਪੜ੍ਹ ਲਵੋ, ਜਾਂ ਫਿਰ ਅਜਿਹਾ ਕੁਝ ਹੋਰ ਜਿਹਦੇ ਵਿੱਚ ਆਸੇ ਮਾਹੌਲ ਦਾ ਕੋਈ ਪਹਿਲੂ ਨਿਕਲਦਾ ਹੋਵੇ, ਤੁਹਾਨੂੰ ਜ਼ਨਾਨੀ ਦੀ ਚਿਖ ਤੇ ਬੰਦੇ ਦੀ ਚਵਲ ਜ਼ਰੂਰ ਜ਼ੇਰੇ ਬਾਸ ਆਉਂਦੀ ਵਿਖਾਲੀ ਦੇਵੇਗੀ। ਮਿੱਤਰ ਪਿਆਰਿਓ, ਕੱਲ੍ਹ ਕਿਸੇ ਬੇਲੀ ਨੇ ਮੈਨੂੰ ਇੱਕ ਵੀਡੀਓ ਘੱਲੀ। ਉਹਦੇ ਵਿੱਚ ਕੋਈ ਵਿਚਾਰਾ ਆਪਣੇ ਦਿਲ ਦੇ ਅਰਮਾਨ ਪੂਰੇ ਕਰਦਾ ਆਪਣੀ ਮਹਿਬੂਬਾ ਨੂੰ ਸ਼ਾਪਿੰਗ ਮਾਲ ਵਿੱਚ ਲਿਜਾ ਕੇ ਹਾਲੇ ਸੋਚ ਹੀ ਰਿਹਾ ਸੀ ਕਿ ਕੀ ਲੈ ਕੇ ਦੇਣਾ ਹੈ ਕਿ ਉਸ ਦੀ ਕਮਬਖਤ ਜ਼ਨਾਨੀ ਉੱਠ ਜਾ ਪੜੀ। ਹੁਣ ਜ਼ਨਾਨੀ ਨੂੰ ਕਿਹਨੇ ਖਬਰ ਕੀਤੀ, ਜਾਂ ਫਿਰ ਉਹਨੂੰ ਆਪਣੇ ਬੰਦੇ ਦੀਆਂ ਕਰਤੂਤਾਂ ਦਾ ਪਹਿਲਾਂ ਹੀ ਪਤਾ ਸੀ। ਉਹ ਟੋਚ ਨਹੀਂ ਤੇ ਅਖੀਰ ਉਸ ਵੇਲੇ ਮੁਸੀਬਤ ਵਾਂਗੂ ਨਾਜ਼ਲ ਹੋ ਗਈ ਜਦ ਉਹਦਾ ਸ਼ੌਹਰ ਨਾਮਦਾਰ ਆਪਣੀ ਨਵੀਂ ਨਖੋਰ ਮਹਿਬੂਬਾ ਨਾਲ ਪਿਆਰ ਮੁਹੱਬਤ ਦੀਆਂ ਪੀਂਘਾਂ ਚੜਾਉਂਦਾ ਦੁਨੀਆ ਮਾਫੀਆ ਤੋਂ ਬੇਗਾਨਾ ਮੁਹੱਬਤ ਦੀ ਬਸਤੀ ਵਸਾਉਣ ਦੀ ਸੋਚ ਰਿਹਾ ਸੀ ਤਾਂ ਧੌਣੋਂ ਫੜਿਆ ਗਿਆ। ਹੁਣ ਪਹਿਲੀ ਜ਼ਨਾਨੀ ਨੇ ਅਸਮਾਨ ਸਿਰ 'ਤੇ ਚੁੱਕ ਲਿਆ। ਬੰਦੇ ਨੇ 1000 ਮਿੰਨਤਾਂ ਕੀਤੀਆਂ ਕਿ ਕਮਲੀਏ ਲੋਕ ਪੈ ਵੇਖਦੇ ਨੇ, ਜਿਹੜਾ ਲਿੱਤਰ ਪੋਲਾ ਕਰਨਾ ਹੀ ਘਰ ਜਾ ਕੇ ਕਰ ਲਵੀਂ, ਇੱਥੇ ਤਮਾਸ਼ਾ ਨਾ ਬਣਾ। ਪਰ ਜਿਹੜੀ ਘਰੋਂ ਆਈ ਕਪੱਤ ਘੋਲਣ ਸੀ, ਉਹਨੇ ਮਦਾਰੀ ਦਾ ਰੂਪ ਧਾਰ ਕੇ ਆਪਣੇ ਬੰਦੇ ਤੇ ਉਸ ਜ਼ਨਾਨੀ ਦੇ ਆਸ਼ਕ ਨੂੰ ਬਾਂਦਰ ਬਣਾ ਲਿਆ, ਜਿਹੜਾ ਮੁਹੱਬਤਾਂ ਦੀਆਂ ਕਿਸਮਾਂ ਚੁੱਕ ਕੇ ਪਤਾ ਨਹੀਂ ਕਿਹੜੇ ਕਿਹੜੇ ਖਾਬ ਵਿਖਾ ਰਹੇ ਸੀ। ਖਾਬ ਵੀ ਟੁੱਟ ਗਿਆ ਤੇ ਹੁਣ ਪਤਾ ਨਹੀਂ ਉਸ ਰਿਸ਼ਤੇ ਦਾ ਕੀ ਬਣੇਗਾ ਜਿਹਦੇ ਵਿੱਚ ਮੁਮਕਿਨ ਹੈ 2-4 ਬਾਲ ਵੀ ਦੁਨੀਆ 'ਚ ਆ ਗਿਆ ਹੋਣ। ਬੇਲੀਓ, ਸਾਡੇ ਸ਼ਾਇਰ ਆਜ਼ਾਦ ਇਸ ਹਵਾਲੇ ਨਾਲ ਖਾਸੇ ਗੈਰ ਮੁਤਾਦ ਬਾਕੀ ਹੋਏ ਨੇ। ਉਹਨਾਂ ਦੇ ਇੱਕ ਹੱਥ ਵਿੱਚ ਤਾਜ਼ਾ ਕਲਾਮ ਹੁੰਦਾ ਤੇ ਦੂਜੇ ਹੱਥ ਵਿੱਚ ਉਹ ਦਿਲ ਜਿਹੜਾ ਹਰ ਵੇਲੇ ਨਵਾਂ ਨਕੋਰ ਕਰਕੇ ਕਿਸੇ ਨਾ ਕਿਸੇ ਨੂੰ ਦੇਣ ਲਈ ਤਿਆਰ ਬੈਠੇ ਹੁੰਦੇ ਨੇ। ਪਿਛਲੇ ਦਿਨਾਂ ਵਿੱਚ ਇੱਕ ਬਜ਼ਾਹਿਰ ਨੇਕ ਸ਼ਾਇਰ ਤੇ ਨਾਵਲ ਨਿਗਾਰ ਨਾਲ ਗੱਪਸ਼ਪ ਹੋ ਰਹੀ ਸੀ। ਉਹਨਾਂ ਮੈਨੂੰ ਆਪਣੀ ਨੇਕ ਨਾਮੀ ਤੇ ਕਿਰਦਾਰ ਦੀ ਪੁਖਤਗੀ ਦੀਆਂ ਅਜਿਹੀਆਂ ਕਹਾਣੀਆਂ ਸੁਣਾਈਆਂ ਕਿ ਮੈਂ ਉਹਨਾਂ ਤੋਂ ਇੰਨਾ ਮੁਤਾਸਰ ਹੋਇਆ ਕਿ ਆਪਣੇ ਉਹਨਾਂ ਨਾਕਰਦਾ ਗੁਨਾਹਾਂ ਦੀ ਰੱਬ ਤੋਂ ਬਾਰ-ਬਾਰ ਮਾਫੀ ਮੰਗਣ ਲੱਗ ਪਿਆ, ਜਿਹੜੇ ਸੋਚੇ ਤੇ ਹਸਨ ਪਰ ਕਦੀ ਕਰਨ ਦਾ ਹੌਸਲਾ ਨਹੀਂ ਸੀ ਹੋਇਆ। ਫਿਰ ਇੱਕ ਦਿਨ ਅਚਾਨਕ ਪਤਾ ਲੱਗਾ ਕਿ ਮਸੂਫ ਹੱਥੋਂ ਇੱਕ ਸ਼ਾਇਰਾ ਬੜੀ ਤੰਗ ਹੈ। ਉਹਨੂੰ ਪੁੱਠੇ ਸਿੱਧੇ ਮੈਸੇਜ ਕਰਦੇ ਨੇ, ਨਜ਼ਮਾਂ ਭੇਜਦੇ ਨੇ ਤੇ ਆਖਦੇ ਨੇ ਕਿ ਤੇਰੇ ਬਗੈਰ ਜਿਹੜੀ ਆਜ਼ਾਦੀ ਬੀਤ ਗਈ ਉਹ ਆਰਾਮ ਗਈ। ਜੀਣਾ ਤੇ ਉਦੋਂ ਸਿੱਖਿਆ ਜਦ ਤੇਰੀ ਅੱਖੀਆਂ ਵਿੱਚ ਝਾਤੀ ਮਾਰ ਕੇ ਮੁਹੱਬਤਾਂ ਦੇ ਬਦਲੇ ਸਮੁੰਦਰ ਵਿੱਚ ਇਸ਼ਕ ਦੇ ਮੋਤੀ ਲੱਭਣ ਦੀ ਤਹਿਰੀਕ ਮਿਲੀ। ਇਹ ਮੈਸੇਜ ਉਸ ਜ਼ਨਾਨੀ ਦੇ ਬੰਦੇ ਵੇਖ ਲੈ। ਇਹ ਇਸ਼ਕ ਮੁਕੰਮਲ ਤੌਰ 'ਤੇ ਯਕਤਰਫਾ ਸੀ, ਪਰ ਜਦ ਬਦਨਸੀਬੀ ਪਿੱਛੇ ਪੈ ਜਾਏ ਫਿਰ ਉਹਦਾ ਰੂਪ ਕੋਈ ਵੀ ਹੋ ਸਕਦਾ ਹੈ। ਉਹਨੇ ਪਹਿਲਾਂ ਆਪਣੀ ਜ਼ਨਾਨੀ ਨੂੰ ਕੁੱਟਿਆ, ਉਹਦੇ ਮੁਸ਼ਾਇਰਿਆਂ ਤੇ ਅਦਬੀ ਪ੍ਰੋਗਰਾਮਾਂ ਵਿੱਚ ਰਲਤ ਉੱਤੇ ਰੋਕ ਲਾਈ, ਫਿਰ ਜਾ ਕੇ ਉਸ ਆਸ਼ਕ ਮਿਜ਼ਾਜ ਨੇਕ ਦਿਲ ਸ਼ਾਇਰ ਨੂੰ ਨੱਪ ਲਿਆ। ਅੱਲਾ ਭਲਾ ਕਰੇ ਉਹਨਾਂ ਦੇ ਗੁਆਂਢ ਵਸਦੇ ਇੱਕ ਅਖਬਾਰ ਨਵੀਸ ਦਾ ਜਿਹਨੇ ਗੱਲ ਦਬਾ ਲਈ ਤੇ ਮਾਮਲਾ ਕਸਮਾਂ ਕੁਰਾਨਾ ਮਗਰੋਂ ਰਫਾ ਦਫਾ ਕਰਾਇਆ। ਨਹੀਂ ਤਾਂ ਜਿਵੇਂ ਖੇ ਉੱਡਦੀ ਸੀ ਪਈ
गल बड़ी अगे वध जानी सी। हुण मेथों कोई शायर का ते उस निमाणी शायरा का नां ना पुछे जिहड़ी अपने आप नूं अमृता प्रीतम तो घट कोई नहीं समझदी। अजकल बेचारी घर बैठी अल्लाह तौबा भी कर दी है, क्यों जो उन्हें एक शायर हथों अपना घर बड़ी मुश्किल नाल बचाया है। पिछले दिन पता लगा है कि साढ़े लाहौर के एक होर साफी जो शायर भी ने तो कहानी भी चंगी लिखते हैं, वो एक ब्यूरोक्रेट की जुल्फ के असीर हो गए हैं। शाम मगरों जद भी वो अपने आप चो बाहर निकल के शराब के नशे में गर्क होके आलमे बाला का दौरा करते हैं, उदों ये नहीं वेखते कि अपनी महबूबा नूं वो किस किस के सामने डिस्कस कर रहे हैं। याद रखना ये उन्होंने चौथी वारदात है जिहड़ी मुमकिन तौर उत्ते निकाह का रूप धार सकती है, क्यों जी ब्यूरोक्रेट सभा आप भी कच्चियां गोलियां नहीं खेडते। वो उस समुद्र में तां ही गोते लाण देणगियां जदों इश्क उन्होंने नावें अपनी कुल कमाई का अद्धा हिस्सा ला देगा। मैं किस का जिक्र कर रहा हाँ तुहानूं आउण वाले दिनों में लग पता जाएगा। इंजी लाहौर दियां दो साबक ब्यूरोक्रेट जनानियां जिन्हें जिंदगी पर कोई चंगा अदबी काम नहीं किया, पर हमेशा उन्होंने अदबी कारनामिਆਂ ਨੂੰ बेहतरीन तरीके ਨਾਲ मार्केट किया ਜਿਹੜੇ उनके हथों सरजदी नहीं होए सन। वो दोवें ਵੱਖ-ਵੱਖ होण ते एक दूजी चंगी खुंब ठुपदियां ने। वो कहानियां सुणादियां ने जे सुन के बंदा शर्म नाल अखां नीवियां कर लवे, पर जदों आपस में मिलदियां ने तो इंज लगता है जिवें इन्हां तो गूढ़ी यारी किसी होर दी है ही नहीं। मित्र प्यारिओ गल्लां तो होर भी बहुत ने, पर तुहानूं सब नूं एक नसीहत करांगा, कोशिश करना कि पैर उन्ने फैलाओ जिन्नी तुहाडी औकात की चादर है। इश्क मुहब्बत तो किसी को पसंद करना माड़ी गल नहीं, पर याद रखना उन्होंने भी तुहाडे ते उन्हें ही आके जिन्होंने तुसीं पहलों पसंद करके अपने घर बिठा रखा है। जेकर उन्होंने तुहाडी करतूतां का पता लग गया फिर याद रखो बिल्ली नूं जद अपने बचा लई कोई राह ना लभे तो फिर सीधा अखां उत्ते हमला कर दी है। मैनूं नज़र आ रहा है कि अजे ही बिल्ली जिहदा बिल्ला अपनी हरकतां तो बाज आउण दा नां ही नहीं लै रहा तो अजकल चौथी मगरों पंजवीं जनां दे नाल पहले इश्क का इजहार कर रहे ਉਹਦੇ ਨਾਲ मुस्तकिल करीब बड़ी भैड़ी होनी जे। ਉਹਦੀਆਂ ਪਹਿਲੀਆਂ दो जनानियां ਜਿਹੜੀਆਂ एक दूजे नाल ਇੱਟ कुत्ते का वैर रखदियां सन अजकल दुख सुख ਦੀਆਂ ਸਾਂਝਾਂ पाल रही ने। ਤੀਜੀ ਨੂੰ हाले नहीं पता कि चौथी कार भी पा के हुण पंजवीं के चक्कर च। पर मैं बड़े ही दावे नाल आखदा हाँ कि बहुत छेती वो भी पहलियां दो नाल इक्का करके एक अजिहा इतिहाद बना लेगी जिवें किसी जमाने नैटो ने बनाया सी। फिर इतिहाद हो सी जो साफी नमा शायद जिहड़ा हुण 70 के पेटे च, पर जी उमंगां ते खाशां 26 वरियां दे मुंडे वालियां ने। मैं पहली दूजी ते तीजी भरजाई नूं मिन्नत करांगा हथ हौला रखियो, इस उमरे हड्डी टुट जाए तो उसदा जुड़ना मुश्किल हो जाता है। हाँ जेकर गुजियां सट्टां मार लैण तो इहदे च कोई मजाका नहीं। अज की गल के अखीर में तुहानूं मैं नसीहत करांगा कि बेलियो कोशिश करना कोई अजिहा पंगा ना लवो जिहदा नतीजा लित्तपुर के नाल नाल बदनामी की सूरत ही निकले। दूजे विआह का सोचना या फिर बार बार इश्क बारे चढ़ना कहानियां तो शायरी में ही काबिल कबूल हो सकता है। हकीकी जिंदगी में ये नतीजे बहुत बुरे होंदे जे। मैं इश्क बारे चढ़ की पौड़ी तो लोगों को इंज ही डिगदे वेखिया है जिवें लूडो का सप बंदे नूं नेड़े उत्ते जाके डंग मारदा है। कई सप तैयार ने, वेखो किस किस नूं डंग वजदा है तो किस किस दे मुकद्दर उहदा किन्नी देर तक साथ दिंदे ने। अज लई इन्ना ही, जिउंदे वसदे रहो ते हसदे खेडदे रहो। कल फिर मिलांगे। खुदा हाफिज़।